ਅਟਾਰਨੀ ਜਨਰਲ ਕਹਿਣਾ ਜੀ ਰਾਸ਼ਟਰਪਤੀ ਟਰੰਪ ਹੋਣਾ ਨੇ ਇੱਕ ਹੋਰ ਐਗਜ਼ੈਕਟਿਵ ਆਰਡਰ ਜਾਰੀ ਕਰਦੇ ਹੋਏ ਕਈ ਐਗਜ਼ੈਕਟਿਵ ਡਿਪਾਰਟਮੈਂਟ ਤੇ ਜਿਹੜੀ ਏਜੰਸੀਜ਼ ਆ ਉਹਨਾਂ ਨੂੰ ਬੰਦ ਕਰ ਦਿੱਤਾ ਆ। ਇਹਦਾ ਕੀ ਅਸਰ ਹੋਊਗਾ ਇਮੀਗ੍ਰੇਸ਼ਨ ਦੇ ਉੱਤੇ? ਇਮੀਗ੍ਰੇਸ਼ਨ ਦੇ ਉੱਤੇ ਭਾਜੀ, ਜਿੱਦਾਂ ਹੁਣ 24 ਤਰੀਕ ਨੂੰ ਸਾਡੀ ਤਰੀਕ ਵੀ ਸੀਗੀ ਕਈ ਵਾਰੀ ਕੋਰਟ ਦੇ ਵਿੱਚ, ਦੋ ਜਗ੍ਹਾ ਸੀਗੀਆਂ, ਉਹ ਤਰੀਕਾਂ ਜਿਹੜੀਆਂ ਕੈਂਸਲ ਹੋ ਗਈਆਂ। ਪਹਿਲਾਂ ਸਾਨੂੰ ਲੱਗਿਆ ਸ਼ਾਇਦ ਜੱਜ ਛੁੱਟੀ ਤੇ ਆ ਜਾਂ ਕੁਛ ਆ, ਤਾਂ ਫਿਰ ਜਿਹੜਾ ਐਗਜ਼ੈਕਟਿਵ ਆਰਡਰ ਆਇਆ ਤੇ ਇਹ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਸੀਗਾ 25 ਤਰੀਕ ਦੀ ਛੁੱਟੀ ਦਿੰਦੇ ਸੀਗੇ, ਤੇ ਹੁਣ ਇਹਨਾਂ ਨੇ ਇੱਕ ਇੱਕ ਦਿਨ ਵਿੱਚ ਐਡ ਕਰਤਾ, 24 25 26 ਤੁਸੀਂ ਕਹਿ ਲਓ ਕਿ ਲੌਂਗ ਵੀਕਐਂਡ ਜਿਹਾ ਹੀ ਬਣਾਤਾ ਇਹਨਾਂ ਨੇ। ਤੇ ਸਾਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਹੈਗਾ, ਵਧੀਆ ਗੱਲ ਆ। ਪਰ ਜਿਹੜੇ ਹੁਣ ਓਬਵੀਅਸਲੀ ਕਈ ਵਿਚਾਰੇ ਜਿਹੜੇ ਵੇਟ ਵੂਟ ਕਰਦੇ ਸੀਗੇ, ਜਾਂ ਕਈ ਜੇਲ੍ਹਾਂ ਵਾਲੇ ਵੀ ਕੇਸ ਜਿਹੜੇ ਲੱਗੇ ਸੀਗੇ, ਉਹਨਾਂ ਨੂੰ ਥੋੜੀ ਖੱਜਲ ਖਰਾਬੀ ਸੀਗੀ। ਇੱਕ ਦਾ ਕੇਸ ਸੀਗਾ ਦਸੰਬਰ ਦੇ ਵਿੱਚ, ਜੇਲ੍ਹ 'ਚ ਸੀਗਾ ਮੁੰਡਾ, ਉਹਦਾ ਚੱਕ ਕੇ ਉਹਨਾਂ ਨੇ ਅਪ੍ਰੈਲ 'ਚ ਪਾਤਾ। ਹੁਣ ਉਹੀ ਆ ਕਿ ਮੈਂ ਕਿਹਾ ਕਿੱਥੇ ਬੰਦਾ ਇਸ ਸਾਲ ਛੁੱਟ ਸਕਦਾ ਹੈਗਾ, ਤੇ ਹੁਣ ਉਹੀ 4 ਮਹੀਨੇ 5 ਮਹੀਨੇ ਹੋਰ ਜਿਹੜੀ ਤੁਸੀਂ ਕਹਿ ਲਓ ਕਿ ਜੇਲ੍ਹ ਦੇ ਵਿੱਚ ਰਹਿਣਾ ਪੈਣਾ ਜੀ। ਤੇ ਗੱਲ ਇਹ ਆ ਜਾਂਦੀ ਆ ਕਿ ਜਦੋਂ ਤੁਸੀਂ ਇੱਕਦਮ ਹੀ ਸਡਨ ਡਿਸੀਜਨ ਲੈਂਦੇ ਆ, ਠੀਕ ਹੈ, ਤੇ ਤੁਸੀਂ ਜਦੋਂ ਦੇਸ਼ ਰਨ ਕਰ ਰਹੇ ਤੇ ਤੁਹਾਡੇ ਕਦੀ ਇੱਕ ਦਿਨ ਕੁਛ ਆ ਗਿਆ ਦਿਮਾਗ 'ਚ, ਦੂਜੇ ਦਿਨ ਕੁਛ ਆ ਗਿਆ, ਤੇ ਫਟਾਫਟ ਏਦਾਂ ਚੀਜ਼ਾਂ ਹੁੰਦੀਆਂ। ਉਹਦਾ ਫਿਰ ਇਹ ਹੈਗਾ ਕਿ ਇੱਕ ਕੋਲੈਟਰਲ ਡੈਮੇਜ ਵੀ ਹੁੰਦਾ ਕਿ ਜਿਹੜੇ ਹੁਣ ਇਹ ਜਿੱਦਾਂ ਮੈਂ ਦੱਸਿਆ ਕਿ ਮੈਂ ਤਾਂ ਇੱਕ ਦੀ ਤੁਹਾਨੂੰ ਗੱਲ ਦੱਸ ਰਿਹਾਗਾ, ਆਪਣੇ ਕਲਾਇੰਟ ਸੀਗਾ ਕਿ 4-5 ਮਹੀਨੇ ਦੇ ਵੱਧ ਗਏ ਹੋਰ, ਤੇ ਉਹਨੂੰ ਪਤਾ ਵੀ ਨਹੀਂ ਵਿਚਾਰੇ ਨੂੰ ਅੰਦਰ। ਉਹਨੂੰ ਹੁਣ ਦੱਸਾਂਗੇ ਕਿ ਯਾਰ ਆਹ ਚੀਜ਼ ਹੋ ਗਈ ਆ, 5 ਮਹੀਨੇ ਤੈਨੂੰ ਹੋਰ ਰਹਿਣਾ ਪੈਣਾ ਅੰਦਰ। ਤੇ ਬਸ ਇਹੀ ਆ। ਬਾਕੀ ਇਹਨਾਂ ਦੇ ਜੀ ਲੌਂਗ ਵੀਕਐਂਡ ਆ ਜੀ, ਇਹਨਾਂ ਦਾ ਛੁੱਟੀਆਂ ਛੱਟੀਆਂ ਦਾ ਦਿਨ ਜਿਹੜਾ ਹੁੰਦਾ, ਤੇ ਪਰਮਾਨੈਂਟ ਯਾਦ ਇਹ ਰੱਖਣ ਏਦਾਂ ਦਾ ਐਡ ਕਰਕੇ, ਤੇ ਛੁੱਟੀਆਂ ਤਾਂ ਦੇਣੀਆਂ ਹੀ ਚਾਹੀਦੀਆਂ ਜੀ ਲੋਕਾਂ ਨੂੰ। ਸਰਕਾਰੀ ਛੁੱਟੀਆਂ ਦੇਣ ਨਾਲੇ, ਸਕੂਲ ਬੰਦ ਰਹਿਣ ਨਾਲੇ ਸਾਨੂੰ ਵੀ ਥੋੜਾ ਕੀ ਕਹਿੰਦੇ ਆਰਗੇਨਾਈਜ਼ ਕਰਨ ਦਾ ਮੌਕਾ ਮਿਲ ਜਾਂਦਾ। ਠੀਕ ਹੈ ਜੀ। ਅਟਾਰਨੀ ਜਨਰਲ ਕਹਿਣਾ ਜੀ ਰਾਸ਼ਟਰਪਤੀ ਟਰੰਪ ਹੋਣਾ ਨੇ ਇੱਕ ਹੋਰ ਐਗਜ਼ੈਕਟਿਵ ਆਰਡਰ ਜਾਰੀ ਕਰਦੇ ਹੋਏ ਕਈ ਐਗਜ਼ੈਕਟਿਵ ਡਿਪਾਰਟਮੈਂਟ ਤੇ ਜਿਹੜੀ ਏਜੰਸੀਜ਼ ਆ ਉਹਨਾਂ ਨੂੰ ਬੰਦ ਕਰ ਦਿੱਤਾ ਆ। ਇਹਦਾ ਕੀ ਅਸਰ ਹੋਊਗਾ ਇਮੀਗ੍ਰੇਸ਼ਨ ਦੇ ਉੱਤੇ? ਇਮੀਗ੍ਰੇਸ਼ਨ ਦੇ ਉੱਤੇ ਭਾਜੀ, ਜਿੱਦਾਂ ਹੁਣ 24 ਤਰੀਕ ਨੂੰ ਸਾਡੀ ਤਰੀਕ ਵੀ ਸੀਗੀ ਕਈ ਵਾਰੀ ਕੋਰਟ ਦੇ ਵਿੱਚ, ਦੋ ਜਗ੍ਹਾ ਸੀਗੀਆਂ, ਉਹ ਤਰੀਕਾਂ ਜਿਹੜੀਆਂ ਕੈਂਸਲ ਹੋ ਗਈਆਂ। ਪਹਿਲਾਂ ਸਾਨੂੰ ਲੱਗਿਆ ਸ਼ਾਇਦ ਜੱਜ ਛੁੱਟੀ ਤੇ ਆ ਜਾਂ ਕੁਛ ਆ, ਤਾਂ ਫਿਰ ਜਿਹੜਾ ਐਗਜ਼ੈਕਟਿਵ ਆਰਡਰ ਆਇਆ ਤੇ ਇਹ ਤੋਂ ਪਤਾ ਲੱਗਿਆ ਕਿ ਇਹ ਜਿਹੜਾ ਸੀਗਾ 25 ਤਰੀਕ ਦੀ ਛੁੱਟੀ ਦਿੰਦੇ ਸੀਗੇ, ਤੇ ਹੁਣ ਇਹਨਾਂ ਨੇ ਇੱਕ ਇੱਕ ਦਿਨ ਵਿੱਚ ਐਡ ਕਰਤਾ, 24 25 26 ਤੁਸੀਂ ਕਹਿ ਲਓ ਕਿ ਲੌਂਗ ਵੀਕਐਂਡ ਜਿਹਾ ਹੀ ਬਣਾਤਾ ਇਹਨਾਂ ਨੇ। ਤੇ ਸਾਨੂੰ ਇਹਦੇ ਨਾਲ ਕੋਈ ਇਤਰਾਜ਼ ਨਹੀਂ ਹੈਗਾ, ਵਧੀਆ ਗੱਲ ਆ। ਪਰ ਜਿਹੜੇ ਹੁਣ ਓਬਵੀਅਸਲੀ ਕਈ ਵਿਚਾਰੇ ਜਿਹੜੇ ਵੇਟ ਵੂਟ ਕਰਦੇ ਸੀਗੇ, ਜਾਂ ਕਈ ਜੇਲ੍ਹਾਂ ਵਾਲੇ ਵੀ ਕੇਸ ਜਿਹੜੇ ਲੱਗੇ ਸੀਗੇ, ਉਹਨਾਂ ਨੂੰ ਥੋੜੀ ਖੱਜਲ ਖਰਾਬੀ ਸੀਗੀ। ਇੱਕ ਦਾ ਕੇਸ ਸੀਗਾ ਦਸੰਬਰ ਦੇ ਵਿੱਚ, ਜੇਲ੍ਹ 'ਚ ਸੀਗਾ ਮੁੰਡਾ, ਉਹਦਾ ਚੱਕ ਕੇ ਉਹਨਾਂ ਨੇ ਅਪ੍ਰੈਲ 'ਚ ਪਾਤਾ। ਹੁਣ ਉਹੀ ਆ ਕਿ ਮੈਂ ਕਿਹਾ ਕਿੱਥੇ ਬੰਦਾ ਇਸ ਸਾਲ ਛੁੱਟ ਸਕਦਾ ਹੈਗਾ, ਤੇ ਹੁਣ ਉਹੀ 4 ਮਹੀਨੇ 5 ਮਹੀਨੇ ਹੋਰ ਜਿਹੜੀ ਤੁਸੀਂ ਕਹਿ ਲਓ ਕਿ ਜੇਲ੍ਹ ਦੇ ਵਿੱਚ ਰਹਿਣਾ ਪੈਣਾ ਜੀ। ਤੇ ਗੱਲ ਇਹ ਆ ਜਾਂਦੀ ਆ ਕਿ ਜਦੋਂ ਤੁਸੀਂ ਇੱਕਦਮ ਹੀ ਸਡਨ ਡਿਸੀਜਨ ਲੈਂਦੇ ਆ, ਠੀਕ ਹੈ, ਤੇ ਤੁਸੀਂ ਜਦੋਂ ਦੇਸ਼ ਰਨ ਕਰ ਰਹੇ ਤੇ ਤੁਹਾਡੇ ਕਦੀ ਇੱਕ ਦਿਨ ਕੁਛ ਆ ਗਿਆ ਦਿਮਾਗ 'ਚ, ਦੂਜੇ ਦਿਨ ਕੁਛ ਆ ਗਿਆ, ਤੇ ਫਟਾਫਟ ਏਦਾਂ ਚੀਜ਼ਾਂ ਹੁੰਦੀਆਂ। ਉਹਦਾ ਫਿਰ ਇਹ ਹੈਗਾ ਕਿ ਇੱਕ ਕੋਲੈਟਰਲ ਡੈਮੇਜ ਵੀ ਹੁੰਦਾ ਕਿ ਜਿਹੜੇ ਹੁਣ ਇਹ ਜਿੱਦਾਂ ਮੈਂ ਦੱਸਿਆ ਕਿ ਮੈਂ ਤਾਂ ਇੱਕ ਦੀ ਤੁਹਾਨੂੰ ਗੱਲ ਦੱਸ ਰਿਹਾਗਾ, ਆਪਣੇ ਕਲਾਇੰਟ ਸੀਗਾ ਕਿ 4-5 ਮਹੀਨੇ ਦੇ ਵੱਧ ਗਏ ਹੋਰ, ਤੇ ਉਹਨੂੰ ਪਤਾ ਵੀ ਨਹੀਂ ਵਿਚਾਰੇ ਨੂੰ ਅੰਦਰ। ਉਹਨੂੰ ਹੁਣ ਦੱਸਾਂਗੇ ਕਿ ਯਾਰ ਆਹ ਚੀਜ਼ ਹੋ ਗਈ ਆ, 5 ਮਹੀਨੇ ਤੈਨੂੰ ਹੋਰ ਰਹਿਣਾ ਪੈਣਾ ਅੰਦਰ। ਤੇ ਬਸ ਇਹੀ ਆ। ਬਾਕੀ ਇਹਨਾਂ ਦੇ ਜੀ ਲੌਂਗ ਵੀਕਐਂਡ ਆ ਜੀ, ਇਹਨਾਂ ਦਾ ਛੁੱਟੀਆਂ ਛੱਟੀਆਂ ਦਾ ਦਿਨ ਜਿਹੜਾ ਹੁੰਦਾ, ਤੇ ਪਰਮਾਨੈਂਟ ਯਾਦ ਇਹ ਰੱਖਣ ਏਦਾਂ ਦਾ ਐਡ ਕਰਕੇ, ਤੇ ਛੁੱਟੀਆਂ ਤਾਂ ਦੇਣੀਆਂ ਹੀ ਚਾਹੀਦੀਆਂ ਜੀ ਲੋਕਾਂ ਨੂੰ। ਸਰਕਾਰੀ ਛੁੱਟੀਆਂ ਦੇਣ ਨਾਲੇ, ਸਕੂਲ ਬੰਦ ਰਹਿਣ ਨਾਲੇ ਸਾਨੂੰ ਵੀ ਥੋੜਾ ਕੀ ਕਹਿੰਦੇ ਆਰਗੇਨਾਈਜ਼ ਕਰਨ ਦਾ ਮੌਕਾ ਮਿਲ ਜਾਂਦਾ। ਠੀਕ ਹੈ ਜੀ।